अस्सलाम वालेकुम लो जी यारो बेलियो मित्रों ते सज्जनों, तुसी देख रहे हो एसएमएद पंजाबी। तुहाडे सारिਆਂ ਦਾ लाइक कमेंट ते चैनल सब्सक्राइब करने का बहुत शुक्रिया। लो जी, मुझे है हुक्म अज़ान ला इलाहा इल्लल्लाह। दिन थोड़े ही रह गए ने। 20 सितंबर रात नू 9 बजे अजान देनी है ते दुआ करनी है ते अपना केस जिहड़ा है ਉਹ ਅੱਲਾ ਦੀ ਅਦਾਲਤ ਦੇ ਵਿੱਚ ਅਸੀਂ ਰੱਖਣਾ ਹੈ। ਤੇ ਜਿੰਨੇ ਤਿਆਰੀ ਕਰ ਲਈ ਹੈ ਉਹ ਹੱਥ ਖੜਾ ਕਰ ਦੇਵੇ, ਹਾਂ, ਤੇ ਜਿੰਨੇ ਨਹੀਂ ਕੀਤੀ ਹਾਂ ਉਹ ਕਰ ਲਵੇ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਕਿਉਂਕਿ ਇਸ ਟਾਈਮ ਇਹ ਸਮਝ ਰਹੇ ਨੇ ਕਿ ਅਸੀਂ ਡਰਾ ਧਮਕਾ ਦਿੱਤਾ ਕੌਮ ਨੂੰ। ਅਸੀਂ ਜਨਾਬ ਡਾਲੇ ਭੇਜ ਬੰਦੇ ਚੁੱਕ ਚਾਦਰ ਚਾਰ ਦੀਵਾਰੀ ਦੀਆਂ ਇੱਜ਼ਤਾਂ ਪਮਾਲ ਕਰਕੇ ਜੇਲਾਂ 'ਚ ਪਾ ਕੇ ਗੋਲੀਆਂ ਮਾਰ ਕੇ ਅਸੀਂ ਡਰਾ ਛੱਡਿਆ। ਹੁਣ ਕੌਮ ਦੇ ਵਿੱਚ ਕੋਈ ਜੰਬਿਸ਼ ਨਹੀਂ ਰਹੀ। ਹੁਣ ਪੱਕੇ 25 ਕਰੋੜ ਕੀੜੇ ਮਕੌੜੇ ਤੇ ਹਸ਼ਰਾਤੁਲ ਅਰਜ਼ ਬਣ ਚੁੱਕੇ ਨੇ। ਹੁਣ ਜੋ ਮਰਜ਼ੀ ਕਰੋ, ਇਹਨਾਂ 'ਚ ਕੋਈ ਜੰਬਿਸ਼ ਨਹੀਂ ਹੋਣੀ। ਇਹ ਅਸੀਂ ਦਿਖਾਣਾ ਕਿ ਨਹੀਂ, ਜੰਬਿਸ਼ ਹੈ ਔਰ ਪੂਰੀ ਕੌਮ ਦੇ ਵਿੱਚ ਹੈ ਔਰ ਪੂਰੀ ਕੌਮ ਮਿਲ ਕੇ ਜਿਹੜੀ ਅਜ਼ਾਨ ਦੇਵੇਗੀ। ਯਕੀਨ ਕਰੋ ਇਹਨਾਂ ਦੇ ਦਰੋ ਦੀਵਾਰ ਕੰਬਣਗੇ ਔਰ ਹੁਣੀ ਕੰਬ ਰਹੇ ਨੇ। ਇਹ ਹੁਣੀ ਇਹਨਾਂ ਨੂੰ ਪਿੱਛੂ ਪੈ ਗਏ ਨੇ ਕਿ ਬਈ ਇਹ ਕੀ ਹੋ ਰਿਹਾ। ਇਹ ਜੇ ਸਾਰੀ ਆਵਾਮ ਨੇ ਆਪਣੀਆਂ ਛੱਤਾਂ 'ਤੇ ਚੜ੍ਹ ਕੇ ਅਜ਼ਾਨਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਇਹ ਤਾਂ ਇੱਕ ਵਰਲਡ ਰਿਕਾਰਡ ਬਣ ਜਾਏਗਾ ਔਰ ਇਹ ਤਾਂ ਕੌਮ ਜਾਗ ਜਾਏਗੀ। ਔਰ ਉਸ ਤੋਂ ਵੀ ਵੱਡੀ ਗੱਲ, ਸਭ ਤੋਂ ਵੱਡੀ ਗੱਲ ਕਿ ਅੱਲਾ ਰੱਬੁਲ ਇੱਜ਼ਤ ਦੇ ਹਜ਼ੂਰ ਜਿਹੜਾ ਨਾ ਉਹ ਦੁਆਵਾਂ ਹੋਣਗੀਆਂ ਔਰ ਇਹਨਾਂ ਲਈ ਜਿਹੜੀਆਂ ਬਦਦੁਆਵਾਂ ਹੋਣਗੀਆਂ, ਔਰ ਜਦੋਂ ਪੂਰੀ ਕੌਮ ਮਿਲ ਕੇ ਕਰੇਗੀ ਤਾਂ ਯਕੀਨ ਕਰੋ ਉਹ ਸੁਣੀ ਜਾਣੀ। ਹਾਂ, ਇਹਨਾਂ ਦਾ ਬੇੜਾ ਗਰਕ ਹੋਏਗਾ। ਔਰ ਕਿਉਂਕਿ ਸਾਨੂੰ ਤਾਂ ਜਿਹੜਾ ਨਾ ਇਹ ਇhtਜਾਜ ਵੀ ਨਹੀਂ ਕਰਨ ਦਿੰਦੇ ਨਾ, ਬਾਹਰ ਨਿਕਲੋ ਤੇ ਡੰਡੇ ਮਾਰਦੇ ਨੇ। ਜੇ ਮਿਲ ਮਿਲਾ ਕੇ ਫਿਰ ਹੋਰ ਹਿੰਮਤ ਕਰਕੇ ਫਿਰ ਨਿਕਲੋ ਤੇ ਫਿਰ ਗੋਲੀਆਂ ਮਾਰਦੇ ਨੇ। ਉਹ ਬਸ ਠੀਕ ਹੈ, ਫਿਰ ਅਸੀਂ ਇਹ ਮੁਕੱਦਮਾ ਹੀ ਅੱਲਾ ਦੀ ਅਦਾਲਤ 'ਚ ਰੱਖ ਦਿੰਦੇ ਹਾਂ ਜ਼ਾਲਮਾਂ ਦਾ। ਉਹ ਰੱਬ ਜਿਹਦੇ ਕੋਲ ਸਾਰੀ ਤਾਕਤ ਹੈ, ਜਿਹੜਾ ਸਾਰੇ ਜਹਾਨਾਂ ਦਾ ਪਾਲਣਹਾਰ ਹੈ, ਉਹ ਜਿਹਦੇ ਕੋਲ ਤਾਕਤ ਹੈ ਕੁਨ ਫਯਕੂਨ ਦੀ, ਉਹ ਇਹਨਾਂ ਨਾਲ ਨਿਬੜ ਲਏਗਾ। ਹਾਂ, ਇਹ ਇਹਨਾਂ ਦੀ ਐਸੀ ਦੀ ਤੈਸੀ ਪੱਟੀ ਜਾਣੀ ਹੈ, ਯਕੀਨ ਕਰੋ। ਇਸ ਕਰਕੇ ਜ਼ਰੂਰ ਸ਼ਾਮਿਲ ਹੋਇਆ ਜੇ ਮਿਸ਼ਨ ਨੂਰ ਦੇ ਵਿੱਚ, ਕਿਉਂਕਿ ਹੁਣ ਤੁਸੀਂ ਦੇਖ ਰਹੇ ਹੋ ਅਜੀਬੋ ਗਰੀਬ ਕਿਸਮ ਦੇ ਹਰਕਤਾਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਨੇ। ਕਦੀ ਜਿਹੜਾ ਨਾ ਉਹ ਕੋਈ ਪ੍ਰੋਪੇਗੈਂਡਾ ਕਰਦੇ ਨੇ, ਕਦੀ ਕੋਈ, ਲੇਕਿਨ ਕੌਮ ਲੱਗੀ ਹੈ ਹਰ ਤਰਫ ਮਿਸ਼ਨ ਨੂਰ ਫੈਲਿਆ। ਅਤੇ ਇਹ ਲਾਜ਼ਮੀ ਤੁਸੀਂ ਜਨਾਬ ਅਜ਼ਾਨ ਵੀ ਦੇਣੀ ਹੈ 20 ਸਤੰਬਰ ਨੂੰ ਰਾਤ ਨੂੰ 9 ਵਜੇ। ਅਤੇ ਬਾਕੀ ਮੇਰੇ ਕੋਲ ਕੁਛ ਸਵਾਲ ਵੀ ਪੁੱਛ ਰਹੇ ਸਨ ਕਮੈਂਟਸ ਦੇ ਵਿੱਚ ਕਿ ਬਈ ਜਿਹੜੇ ਬਰੂਨੀ ਮਮਾਲਿਕ ਨੇ ਉਹ ਕਿਹੜੇ ਟਾਈਮ 'ਤੇ ਅਜ਼ਾਨ, ਵੀ ਅਜ਼ਾਨ 'ਤੇ ਜਿਹੜੀ ਹੈ ਨਾ ਉਹ ਅਸੀਂ ਪਾਕਿਸਤਾਨ ਦੇ ਟਾਈਮ ਦੇ ਮੁਤਾਬਿਕ 9 ਵਜੇ ਅਸੀਂ ਦੇਣੀ। ਲੇਕਿਨ ਅਗਰ 20 ਸਤੰਬਰ ਵਾਲੇ ਦਿਨ ਤੁਸੀਂ ਕਿਤੇ ਬਿਜ਼ੀ ਹੋ, ਤੁਸੀਂ ਉਸ ਟਾਈਮ 'ਤੇ ਜਿਹੜਾ ਨਾ ਉਹ ਅਜ਼ਾਨ ਨਹੀਂ ਦੇ ਸਕਦੇ, ਜਿਵੇਂ ਜਿਹੜਾ ਪਾਕਿਸਤਾਨ ਦੇ 9 ਵਜੇ ਨੇ, ਫਿਰ ਤੁਸੀਂ ਆਪਣੇ ਜਦੋਂ ਫਰੀ ਹੋਵੋ ਉਹ ਆਪਣਾ ਅਜ਼ਾਨ ਦਿਓ ਅਤੇ ਵੀਡੀਓ ਬਣਾ ਦਿਓ। ਹਾਂ, ਅਤੇ ਵੀਡੀਓ ਬਣਾ ਕੇ ਜਿਹੜਾ ਨਾ ਉਹ ਜਾਰੀ ਕਰੋ, ਪੋਸਟ ਕਰੋ। ਇਹ ਕੰਮ ਜ਼ਰੂਰ ਕਰਨਾ ਅਸੀਂ। ਹਾਂ, ਅਤੇ ਇਨਸ਼ਾ ਅੱਲਾ ਇਹ ਸਾਰੇ ਮਿਲ ਕੇ ਜਿਹੜਾ ਨਾ ਇਹ ਤਹਿਰੀਕ ਜਿਹੜੀ ਹੈ ਬਹੁਤ ਬੜੀ, ਇਹ ਅਸੀਂ ਸ਼ੁਰੂ ਕਰ ਦਿੱਤੀ ਹੈ। ਅੱਲਾ ਖੈਰ ਕਰੇ ਇਨਸ਼ਾ ਅੱਲਾ। ਹੁਣ ਜਿਹੜਾ ਨਾ ਇੱਕ ਤਾਂ ਅੱਲਾ ਕਰੀਮ ਇਹਨਾਂ ਨਾਲ ਨਿਬੜੇਗਾ ਔਰ ਅੱਲਾ ਕਰੀਮ ਸਾਨੂੰ ਰਸਤਾ ਵੀ ਦਿਖਾਏਗਾ ਇਨਸ਼ਾ ਅੱਲਾ। ਔਰ ਇਨਸ਼ਾ ਅੱਲਾ ਸਾਡਾ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਉਹ ਵੀ ਬਾਹਰ ਆਏਗਾ। ਅਤੇ ਅੱਜ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਫਿਰ ਗਰਜਿਆ। ਹੋਏ ਹੋਏ, ਇਹਨਾਂ ਨੂੰ ਪਿੱਛੂ ਪੈ ਗਏ। ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਜ਼ਮੀਨ ਫਟ ਜਾਏ ਅਤੇ ਦਫਨ ਹੋ ਜਾਣ ਅੰਦਰ। ਉਹ ਜਦੋਂ ਵੀ ਖਾਨ ਦੀ ਆਵਾਜ਼ ਬਾਹਰ ਆਉਂਦੀ ਹੈ, ਉਹਦਾ ਪੈਗਾਮ ਬਾਹਰ ਆਉਂਦਾ ਹੈ, ਯਕੀਨ ਕਰੋ ਚੀਰ ਫਾੜ ਕੇ ਰੱਖ ਦਿੰਦਾ ਇਹਨਾਂ ਸਾਰੇ ਦਗੜ ਦਲਿਆਂ ਨੂੰ, ਇਹਨਾਂ ਸਾਰੇ ਬੇਗੈਰਤਾਂ ਨੂੰ, ਇਹਨਾਂ ਬੇਸ਼ਰਮਾਂ ਨੂੰ। ਖਾਨ ਕਹਿੰਦਾ ਹੈ ਕਿ ਜਿਤਨੇ ਮਰਜ਼ੀ ਜ਼ੁਲਮ ਜਬਰ ਕਰ ਲੈ, ਉਹ ਮੇਰੇ ਖਾਨਦਾਨ 'ਤੇ ਕਰ ਲੈ, ਮੇਰੀ ਬੇਗਮ 'ਤੇ ਤੂੰ ਕੀਤਾ, ਉਹਨੂੰ ਬੇਗੁਨਾਹ ਤੌਰ 'ਤੇ ਬੁਸ਼ਰਾ ਬੀਬੀ ਨੂੰ ਜੇਲ੍ਹ 'ਚ ਰੱਖਿਆ ਔਰ 2 ਸਾਲ ਤੋਂ ਪਿਛਲੇ ਤੂੰ ਅਜ਼ੀਅਤਾਂ ਦੇ ਰਿਹਾ, ਮੈਂਟਲ ਟੌਰਚਰ ਤੂੰ ਕਰ ਰਿਹਾ। ਲੇਕਿਨ ਖਾਨ ਕਹਿੰਦਾ ਕਿ ਅਸੀਂ ਟੁੱਟਣਾ ਨਹੀਂ ਗਾ, ਕਿਉਂਕਿ ਅਸੀਂ ਲਾ ਇਲਾਹਾ ਇल्लल्लाह ਕਹਿਣ ਵਾਲੇ ਹਾਂ ਔਰ ਮੰਨਣ ਵਾਲੇ ਹਾਂ। ਉਹ ਕਹਿੰਦਾ ਹੈ ਕਿ ਮੈਂ ਕਿਸੇ ਯਜ਼ੀਦ, ਕਿਸੇ ਫਿਰੌਨ ਦੇ ਅੱਗੇ ਜਿਹੜਾ ਨਾ ਉਹ ਮੈਂ ਬੈਤ ਨਹੀਂ ਕਰਦੀ। ਇਹ ਮੈਂ ਅਹਿਦ ਕੀਤਾ ਹੈ, ਕੋਈ ਖੰਜ਼ੀਰ, ਕੋਈ ਬਗੈਰਤ, ਕੋਈ ਕੰਜਰ, ਕੋਈ ਸੂਰ ਦਾ ਬੱਚਾ ਹੋਏ
ਬਾਬਾ ਜੀ ਕਹਿੰਦੇ ਇਹ ਤਾਂ ਨਹੀਂ ਕਿਹਾ ਖਾਣ ਦਾ। ਮੈਂ ਕਿਹਾ ਚਲੋ ਬਾਬਾ ਜੀ ਐਸੀ ਕਹਿ ਦਿੰਦੇ ਆ, ਸਾਡੇ ਵੱਲ ਜਿਹੜਾ ਕੋਈ ਖੰਜ਼ੀਰ ਦਾ ਬੱਚਾ ਹੋਵੇ, ਬਖੈਰ ਕੋਈ ਖੋਤੀ ਦਾ ਬੱਚਾ ਹੋਵੇ, ਹਾਂ ਉਹ ਭਾਈ ਅਸੀਂ ਨਹੀਂ ਤੇਰੇ ਅੱਗੇ ਝੁਕਣਾ, ਹਾਂ ਅਸੀਂ ਝੁਕਣਾ ਅੱਲਾ ਰੱਬੁਲ ਇੱਜ਼ਤ ਦੇ ਅੱਗੇ, ਸਿਰਫ ਉਹਦੇ ਕੋਈ ਡਰਦੇ ਹਾਂ, ਹੋਰ ਕਿਸੇ को नहीं डरना। और मुर्शद खड़ा होकर अंदर ललकार रहा है, और जनाब हुण वो पाबंदी लाने की कोशिश कर रहे हैं, बल्कि ला दी पाबंदी है जी कि जी वो जो कोर्ट केस चल रहा अंदर, वो भी जनाब अपना जरा ना ऑनलाइन कराओ जी, अपना हिसाब किताब ला के बिल्कुल कोई जावे ना तो कोई खबर बाहर आवे ना। टैली भी करके देख ली इन्होंने, वो नहीं टुटन वाला, ਉਹਨੂੰ ਰੱਬ ਦੀਆਂ ਰੱਖਾਂ ਨੇ। ਉਹ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਜਿਹੜਾ ਨਾ, ਉਹ ਵਲੀ ਹੈ ਅੱਲਾ ਦਾ, ਉਹ ਨਹੀਂ ਡਰਨ ਵਾਲਾ, ਨਾ ਉਹ ਡਰਨ ਵਾਲਾ, ਨਾ ਇਹ ਕੌਮ ਝੁਕਣ ਵਾਲੀ ਹੈ। ਇਹ ਕੌਮ ਵੀ ਉਹਦੇ ਨਾਲ ਖੜੀ ਹੈ, ਔਰ ਨਾਲ ਸ਼ਾਨਾ ਬਸ਼ਾਨਾ ਖੜੀ ਰਹੇਗੀ ਜਦ ਤੱਕ ਕਿ ਹਕੀਕੀ ਆਜ਼ਾਦੀ ਨਹੀਂ ਸਾਨੂੰ ਮਿਲ ਜਾਂਦੀ। ਔਰ ਇਨਸ਼ਾਅੱਲਾ ਇਹ ਤੇ ਅਸੀਂ ਲੈ ਕੇ ਰਹਿਣੀ ਹੈ। ਉਹਦੇ ਬਾਅਦ ਜਨਾਬ ਖਬਰ ਆ ਰਹੀ ਹੈ ਕਿ ਉਹ ਨਹੀਂ ਜਿਹੜੀ ਮਾਈ, हाँ वो आजकल बच्चे चुक रही है जनाब, वो बच्चे चुकन वाली माई तो माफ करे। वो देखो यार की इन्होंने शौक पै गया, और जिथे एक माई कितने बच्चा दे दी पहुँच जाती, बच्चा चुक के तो अजीब गरीब हरकत शुरू कर देंगी है, आप भी बच्ची बन जाती है। तू एड्डी वड्डी माई है, देखो की कर रही है। ओ माई तेनू लवे मोला तेरा कख न रहे, तेरा पेड़ा करे तू। ओ माई आ की करन रही है तू? ओ बच्ची चुक के भजने एक तो बच्चे चुकन वाले दूजे होंगे ना, बच्चे चुक के दो वैसे ही बच्चे चुक देंगी, जिथे बच्चा देखते हैं चुक लेंदी है। पता नहीं किनू इशारे दे रही है, किन्नू दिखा रही है कि भाई अपने घर में भी एक नया मेहमान आने वाला है, अड्डा की कुछ चीज़ है। लेकिन किसी ने दिखा रही है बच्चे चुक चुक के देखो साढ़े भी यह हो सकता। हाँ बाबे कहते सफदर नहीं दिखा रही, तो मैं क्या नहीं बाबा जी सफदर ने अगे ब्याह भी बैठा बच्चे अपने। हाँ यह कोई और गेम है, गेम है केड़ी नहीं। लेकिन एक जिथे जाती बच्चे चुके थे वो इदा की एक्टिंग, बस वजीरे वाला लगी, चलो फार्म 47 ती लगी हाँ, कोई ख्याल कर लै, कोई अकल नूं हथ मार माई, तू की हरकतां करन रही है। ਉਹੀ ਮਾਂ ਬਣਨ ਦਾ ਸ਼ੌਕ ਹੈ ਇਹਨੂੰ, ਬਸ ਮਾਂ ਬਣ। ਉਹ ਯਕੀਨ ਕਰੋ ਇਹਨੂੰ ਇਹੀ ਸ਼ੌਕ ਸੀਗਾ ਕਿ ਇਹਦੀ ਕੋਈ ਆਪਣਾ ਖਵਾਇਸ਼ ਪੂਰੀ ਕਰਕੇ ਇਹਨੂੰ ਫਿਰ ਮਾਂ ਬਣਾ ਦਿੱਤਾ ਜਾਏ। ਵਜ਼ੀਰੇ ਵਾਲਾ ਰਾਤ ਚੁੱਕਿਆ ਉੱਥੇ ਬਈ ਯਾਰ ਟਿਕਟੋਕਾਂ ਬਣਾਵਾ, ਦੇਖੋ ਯਾਰ ਇਹਨੂੰ ਮਾਂ ਬਣਾ, ਕਿਉਂਕਿ ਜਿੱਥੇ ਜਾਂਦੀ ਆ ਉੱਥੇ ਇਹੀ ਕਹਿੰਦੀ ਆ ਉਹ ਆ ਗਈ ਹੈ, ਉਹ ਆ ਗਈ ਹੈ, ਸਭ ਦੀ ਮਾਂ ਆ ਗਈ। ਉਹ ਮਾਂ ਜਿਹੜੀ ਇੱਥੇ ਵੀ ਤਾਂ ਉਹੀ ਉਹ ਕੰਮ ਉਹੀ ਕਰ ਰਹੀ ਹੈ, ਮਾਂ ਬਣਨ ਦਾ ਇੰਨਾ ਸ਼ੌਕ ਹੈ। ਬਾਬਾ ਜੀ ਕਹਿੰਦੇ ਇੰਨਾ ਹੀ ਸ਼ੌਕ ਹੈ ਤੇ ਫਿਰ ਕਰ ਲੈਂਦੇ ਆ ਕੋਈ ਹਿਸਾਬ। ਮੈਂ ਕਹਿੰਦੀ ਤੁਹਾਡਾ ਕੋਈ ਚਾਂਸ ਨਹੀਂ, ਹਾਂ ਉਹ ਜਿਹਦਾ ਹੈ ਉਹ ਹਿਸਾਬ ਕਿਤਾਬ ਹੈ, ਸਾਨੂੰ ਨਹੀਂ ਪਤਾ ਕੀ ਹੈ ਕੀ ਨਹੀਂ ਹੈ। ਪਰ ਹੁਣ ਬੱਚੀ ਕਾਹ ਬੱਚੇ ਚੁੱਕਦੀ ਫਿਰਦੀ ਆ। ਔਰ ਉੱਤੋਂ ਜਿਹੜਾ ਉਹ ਆਪਣਾ ਉਹ ਛੁਟਕੀ ਆ, ਉਹ ਛੁਟਕੀ ਮਰੀਮ ਔਰੰਗਜ਼ੇਬ ਦੁੱਧ ਚਾਰਜਰ, ਉਹ ਛੁਟਕੀ ਜਿਹੜੀ ਆ ਉਹ ਵੀ ਬੱਚੇ ਚੁੱਕ ਰਹੀ ਹੁੰਦੀ ਹੈ। ਉਹਨੂੰ ਦੇਖੋ ਉਹ ਵੀ ਬੱਚੇ ਚੁੱਕ, ਇਹ ਵੀ ਬੱਚੇ ਚੁੱਕ, ਇਹ ਪੂਰਾ ਗਰੁੱਪ ਹੀ ਬੱਚੇ ਚੁੱਕਣ ਵਾਲਾ। ਆਹ ਜਿਹੀਆਂ ਔਰਤਾਂ ਯਕੀਨ ਕਰੋ, ਉਹ ਜਿਹੜੀਆਂ ਮਾਵਾਂ ਵਿਚਾਰੀਆਂ ਜਿਨ੍ਹਾਂ ਦੇ ਬੱਚੇ ਨੇ, ਉਹਨਾਂ ਦੇ ਵੀ ਕਲੇਜੇ ਨੂੰ ਹੱਥ ਪੈਂਦਾ ਹੋਣਾ ਕਿ ਆਹ ਬੱਚਾ ਚੁੱਕ ਕੇ ਲਾਈ ਨਾ ਜਾਵੇ। ਐਡੀ ਬਗੈਰਤੀ, ਐਡੀ ਬੇਸ਼ਰਮੀ ਇਹਨਾਂ ਦੀ। ਔਰ ਜਿਹੜੇ ਸਲਾਬਜ਼ਾ ਦੁਕਾਨ ਦੀ ਜਿਹੜੀ ਕਹਿੰਦੇ ਨੇ ਅਸੀਂ ਹੈਲਪ ਕਰ ਰਹੇ ਹਾਂ, ਮਦਦ ਕਰ ਰਹੇ ਹਾਂ, ਉਹ ਹੁਣ ਕੱਲ੍ਹ ਉਹ ਤਸਵੀਰ ਕੱਲ੍ਹ ਦੀ ਚੱਲੀ ਜਾ ਰਹੀ ਹੈ ਕਿ ਵੀ ਮਾਈ ਉਹ ਖਾਲੀ ਦੇਗ 'ਚ ਚਮਚਾ ਪਾਈ ਖਲੋਤੀ। ਉਹ ਤੈਨੂੰ ਲਵੇ ਮੋਲਾ ਮਾਈ ਤੇਰਾ ਬੇੜਾ ਗਰਕ ਹੋ ਜਾਏ। ਆਹ ਖਾਲੀ ਦੇਗ 'ਚ ਚਮਚਾ ਪਾਈ ਖਲੋਤੀਆਂ। ਉਹ ਬਈ ਦੇਗ ਦੇ ਵਿੱਚ ਕੋਈ ਚੀਜ਼ ਹੋਵੇ ਨਾ, ਦੇਗ ਦੇ ਵਿੱਚ ਕੋਈ ਸਾਲਨ ਸੁਲਨ ਹੋਵੇ ਤੇ ਸਾਈਡਾਂ 'ਤੇ ਤੁਹਾਨੂੰ ਤੇਲ ਨਜ਼ਰ ਆਉਂਦਾ ਲੱਗਿਆ, ਠੀਕ ਹੈ, ਸਾਲਨ ਦੇ ਛਿੱਟੇ ਛਿੱਟੇ ਪਏ। ਬਿਲਕੁਲ ਸਾਫ਼ ਕਲੀਨ ਹੋਈ ਹੋਈ ਦੇਗ ਜਿਹੜੀ ਹੈ ਨਾ, ਉਹ ਮਾਈ ਨੇ ਹੱਥ ਪਾਇਆ, ਠੀਕ ਠਾਕ ਬਣਵਾ ਰਹੀ, ਚਮਚ ਵਿੱਚ ਪਾਇਆ, ਬਾਹਰ ਕੁਝ ਨਹੀਂ ਆਇਆ। ਉਹ ਇੱਦਾਂ ਹੀ ਲੱਗ ਰਿਹਾ ਬਾਹਰੋਂ ਇੱਕ ਹੋਰ ਪਤਾ ਨਹੀਂ ਕਿਹੜੀ ਦੇਸ਼ਕੀ 'ਚ ਉਹ ਪਾਇਆ ਜਿਹੜਾ ਨਾ ਪਹਿਲਾਂ ਹੀ ਪਿਆ ਉਹਦੇ 'ਚ ਟਰੇ ਦੇ ਵਿੱਚ ਸਾਲਣ। ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਾਈ ਪਾ ਰਹੀ ਹੈ, ਹਾਲਾਂਕਿ ਦੇਖ ਖਾਲੀ ਸਾਰੀ। ਉਹ ਐਡੀ ਕੋਈ ਫਨਕਾਰ ਹੈ ਨਾ ਮਾਈ ਤੋਂ ਬੱਲਾ ਮਾਰ। ਉਹ ਮਾਈ ਇੰਨੀਆਂ ਫਨਕਾਰੀਆਂ ਨਹੀਂ ਕਰੀਦੀਆਂ। ਹਾਂ ਕੋਈ ਅਕਲ ਨੂੰ ਹੱਥ ਮਾਰ, ਤੋਬਾ ਕਰ, ਅੱਲਾ ਮਾਫ ਕਰੇ। ਤੂੰ ਫੜੀ ਜਾਂਦੀ ਹੈ, ਹਰ ਵੇਲੇ ਫੜੀ ਜਾਂਦੀ ਹੈ ਮਾਈ, ਪਰ ਐਡੀ ਢੀਠ ਆ। ਮੈਂ ਕਹਿੰਦਾ ਵਾ ਕਿ ਚਲੋ
ਛੱਡੋ। ਹਾਂ ਬਹੁਤ ਹੀ ਇੰਤਹਾਈ ਹੀ ਕਿਸਮ ਦੀ ਭੀੜ ਆ। ਇਹ ਬਾਤ ਆਉਣ ਲਈ ਹੈ ਨਹੀਂ। ਇੱਦਾਂ ਦੀਆਂ ਹਰਕਤਾਂ ਜਿਹੜੀਆਂ ਨਾ ਉਹ ਕਰਦੀ ਆ। ਔਰ ਸੂਬੇ ਦਾ ਹਾਲ ਦੇਖ ਲਓ, ਪੂਰਾ ਦਾ ਪੂਰਾ ਸੂਬਾ ਡੁੱਬਿਆ ਪਿਆ। ਪੰਜਾਬ ਦਾ ਬੇੜਾ ਗਰਕ ਹੋਇਆ ਪਿਆ। ਲੋਕੀ ਚੀਖੋ ਪੁਕਾਰ ਕਰ ਰਹੇ ਆ ਔਰ ਲੋਕੀ ਗਾਣਾ ਕੱਢ ਰਹੇ ਆ ਔਰ ਚਾਚੇ ਨੂੰ ਵੀ ਯਾਦ ਕਰ ਰਹੇ ਆ। ਬਾਬੇ ਕਹਿੰਦੇ ਕਿਹੜਾ ਚਾਚਾ? ਚਾਚਾ ਮਨੀਰ। ਮੈਂ ਕਹਿੰਦਾ ਭਾਈ ਚਾਚਾ ਮਨੀਰ ਤੇ ਜਿਹੜਾ ਉਹ ਗਿਆ, ਬਲਕਿ ਮਾਮੂ ਮਨੀਰ ਕਹਿਣਾ ਚਾਹੀਦਾ। ਖੈਰ ਉਹ ਜਿਹੜਾ ਨਾ ਉਹ ਤੇ ਗਿਆ ਹੋਇਆ ਆਪਣਾ ਪਤਾ ਨਹੀਂ ਕਿੱਥੇ। ਉਹ ਅਜੀਬੋ ਗਰੀਬ ਸਿਸਟਮ ਹੈ ਉਹਨਾਂ ਦਾ। ਉਹ ਜਾ ਕੇ ਉਹ ਪਾਇਲਟਾਂ ਨੂੰ ਮਿਲ ਰਿਹਾ ਮੇਰਾ ਹਾਲ। ਬਾਬਾ ਜੀ ਕਹਿੰਦੇ ਤੈਨੂੰ ਲਵੇ ਮੌਲਾ, ਉਹ ਪਾਇਲਟ ਨਹੀਂ ਹੈ, ਉਹ ਫੌਜੀ ਨੇ। ਉਹ ਵੀ ਮੈਂ ਬਾਬਾ ਜੀ ਲਾ ਦੇ ਤੇ ਪਾਇਲਟ ਹੀ ਨੇ। ਮੈਂ ਕਿਹਾ ਪਤਾ ਨਹੀਂ ਜਹਾਜ਼ 'ਚ ਉਤਰ ਕੇ ਪਾਇਲਟ ਸਾਹਮਣੇ ਖੜੇ ਕਰਕੇ ਤਾਂ ਉਹਨਾਂ ਨੂੰ ਹੱਥ 'ਚ ਮਿਲਾ ਰਿਹਾ। ਅੱਛਾ ਹੋਇਆ ਕਿ ਆਹ ਜਿਹੜਾ ਇਜਲਾਸ ਹੋਇਆ ਉੱਥੇ, ਉਹ ਬਈ ਆ ਮੁਸਲਿਮ ਮਮਾਲਿਕ ਨੇ ਸਾਰਾ ਇਜਲਾਸ ਬੁਲਾਇਆ ਉੱਥੇ ਬਿਠਾ ਕੇ ਤੇ ਬੰਦੇ ਸਾਰੇ ਮੁਲਕਾਂ ਦੇ ਉੱਥੇ ਇਕੱਠੇ ਕੀਤੇ ਆ। ਇੱਕ ਤਾਂ ਉਹ ਐਸਾ ਟੋਪੀ ਡਰਾਮਾ ਕਰਦੇ ਆ ਨਾ, ਹਾਂ ਉਹ ਜੀ ਕਤਰ 'ਤੇ ਹਮਲਾ ਹੋ ਗਿਆ, ਆਓ ਜੀ ਮਿਲ ਕੇ ਜਿਹੜਾ ਨਾ ਉਹ ਹਾਂਡੀਆਂ ਤੋੜੀਆਂ। ਉੱਥੇ ਜਾ ਕੇ ਬੈਠਿਆ, ਖਾਧਾ ਪੀਤਾ ਕੁਝ ਵੀ ਨਹੀਂ, ਤੇ ਗਲਾਸ ਤੋੜਿਆ 12 ਨੇ। ਉਹ ਜਾ ਕੇ ਕੁਛ ਇਹਨਾਂ ਤੋਂ ਕੀ ਉਮੀਦ ਆ? ਆਹ ਤੇ ਵੈਸੇ ਹੀ ਖਤਮ ਹੋਏ ਪਏ ਨੇ, ਰਹਿ ਹੀ ਨਹੀਂ ਗਿਆ ਪੱਲੇ ਕੁਛ ਇਹਨਾਂ ਦੇ। ਖਤਮ ਸ਼ੁੱਧ ਕਹਾਣੀ ਇਹਨਾਂ ਦੀ ਹੋਈ ਪਈ ਹੈ। ਇਹ ਜਾ ਕੇ ਉਹਨਾਂ ਨੇ ਮੀਟਿੰਗ ਬੁਲਾਈ, ਬੈਠੇ ਤੇ ਬਗੈਰ ਕਿਸੇ ਨਤੀਜੇ ਦੇ ਉਹਨਾਂ ਨੇ ਬਰਖਾਸਤ ਕਰ ਦਿੱਤੀ ਕਿ ਜੀ ਆਹ ਵੀ ਇਕਦਾਮਾਤ ਹੋਣੇ ਚਾਹੀਦੇ। ਆ ਵੀ ਉਹ ਬਈ ਜਿਹੜਾ ਹਮਲਾ ਉਹਨੇ ਕੀਤਾ ਉਹਦਾ ਜਵਾਬ ਤੇ ਦਿਓ। ਹੈ ਕੋਈ ਜਵਾਬ ਹੈ ਹੀ ਨਹੀਂ ਇਹਨਾਂ ਕੋਲ, ਬਿਲਕੁਲ ਫਾਰਗ ਨੇ। ਔਰ ਯਕੀਨ ਕਰਨਾ ਮੈਂ ਉਹਨਾਂ ਨੂੰ ਸਲਾਮ ਕਰਨਾ ਵਾ। ਜਿਹੜਾ ਕਾਫਲਾ ਇੱਕ ਚੱਲ ਰਿਹਾ ਉੱਥੇ, ਉਹ ਆਪਣੇ ਇੱਕ ਪਾਕਿਸਤਾਨੀ ਸੈਨੇਟਰ ਨੇ, ਹਾਂ ਉਹ ਵੀ ਜਿਹੜਾ ਨਾ ਨਾਲ ਉਸ ਕਾਫਲੇ ਦੇ ਜਾ ਰਹੇ ਨੇ ਜਿਹੜਾ ਫਲਸਤੀਨ ਨਾਲ ਜਾ ਰਿਹਾ। ਔਰ ਜਨਾਬ ਕਸ਼ਤੀਆਂ ਦੇ ਵਿੱਚ ਜਾ ਰਿਹਾ ਰਾਹਦਾਰੀ ਖੋਲ੍ਹਣ ਵਾਸਤੇ। ਮੁਲਕਾਂ ਹੁੰਦਾ ਬੜਾ ਲੰਬਾ ਸਫ਼ਰ ਹੈ। ਬਈ ਸਲਾਮ ਹੈ ਉਹਨਾਂ ਸਾਰਿਆਂ ਨੂੰ। ਉਹਦੇ 'ਚ ਬਹੁਤ ਜ਼ਿਆਦਾ ਯੂਰਪੀ ਮਮਾਲਿਕ ਦੇ ਲੋਕ ਵੀ ਨੇ, ਉਹ ਜਿਹੜੇ ਹਿਊਮਨ ਰਾਈਟਸ ਵਾਲੇ ਨੇ ਉਹ ਵੀ ਨੇ, ਉਹ ਵੀ ਜਾ ਰਹੇ ਨੇ ਜਨਾਬ। ਇੱਕ ਤੇ ਉਹਨਾਂ ਦਾ ਕਾਫਲਾ ਅੱਲਾਹ ਖੈਰ ਵਫੀਅਤ ਨੇ ਉਹਨਾਂ ਨੂੰ ਪਹੁੰਚਾਏ ਉੱਥੇ। ਤਾਂ ਇਹ ਜਿਹੜਾ ਇਜਲਾਸ ਹੋਇਆ ਇਹਦੇ 'ਤੇ ਬਿਕਾਰੀ ਨੂੰ ਉਹਨਾਂ ਨੇ ਬੁਲਾਇਆ। ਬਿਕਾਰੀ ਵੀ ਮੁਸਲਿਮ ਮਮਾਲਿਕ ਹਨ। ਪਤਾ ਨਹੀਂ ਕਿ ਪਾਕਿਸਤਾਨ ਪਤਾ ਨਹੀਂ ਰਹਿ ਗਿਆ ਨਹੀਂ ਰਹਿ ਗਿਆ, ਮੈਨੂੰ ਤਾਂ ਨਹੀਂ ਸਮਝ ਆਉਂਦੀ। ਪਰ ਕਹਿੰਦੇ ਆ ਕਿ ਜੀ ਮੁਸਲਿਮ ਮਮਾਲਿਕ ਆ ਪਾਕਿਸਤਾਨ ਕਹਿੰਦੇ ਆ। ਹਾਂ ਤੇ ਇੱਥੋਂ ਇਹਨਾਂ ਨੇ ਸਰਬਰਾਹ ਵੀ ਬੁਲਾਇਆ। ਅਤੇ ਇਹ ਸਰਬਰਾਹ ਜਿਹੜਾ ਲਾਇਆ ਉਹ ਤੁਹਾਨੂੰ ਪਤਾ ਕਿ ਬਿਕਾਰੀ ਹੈ। ਅਤੇ ਬਿਕਾਰੀ ਜਿਹੜਾ ਨਾ ਉਹ ਗਿਆ ਨਾਲ, ਅਤੇ ਆਹ ਨਾਲ ਇਹਨਾਂ ਨੇ ਵੀ ਜਿਹੜਾ ਨਾ ਫੀਲਡ ਮਾਰਸ਼ਲ ਪਤਾ ਨਹੀਂ ਕੀ ਇਹ ਚਿਪਕੂ ਹੋਇਆ ਪਿਆ ਕੰਮ ਨਾਲ। ਪਤਾ ਨਹੀਂ ਕੀ ਇਹਨਾਂ ਨੂੰ ਵਸਾ ਨਹੀਂ ਖਾਂਦੇ ਕੋਈ ਕਿ ਇਹ ਬਗੈਰਤ ਦਾ ਬੱਚਾ ਉੱਥੇ ਜਾ ਕੇ ਕੋਈ ਬਕਵਾਸ ਨਾ ਮਾਰ ਦੇਵੇ। ਇਸ ਲਈ ਮੇਰਾ ਜਾਣਾ ਜ਼ਰੂਰੀ। ਬਾਬਾ ਜੀ ਮੰਨਦੇ ਨੇ ਆਪ ਬੜੇ ਹੋ, ਮੇਰਾ ਮਤਲਬ ਹੈ ਕਿ ਲਾਮੇ ਨੇ ਜਿਹੋ ਜਿਹਾ ਬਿਕਾਰੀ ਹੋ ਜਾਈ ਆਪਣਾ ਹਿਸਾਬ ਕਿਤਾਬ ਉਹਨਾਂ ਦਾ। ਖੈਰ ਜੋ ਵੀ ਉਹ ਜਨਾਬ ਨਾਲ ਪਿੱਛੇ ਪਹੁੰਚ ਗਏ ਉੱਥੇ। ਉਹ ਜਾ ਕੇ ਉਹ ਕਦੀ ਕਿਸੇ ਨਾਲ ਹੱਥ ਮਿਲਾਈ ਫਿਰਦੇ, ਕਦੀ ਕਿਸੇ ਨਾਲ ਹੱਥ ਮਿਲਾ। ਹਾਲਾਂਕਿ ਕਿਤੇ ਕਿਸੇ ਮੁਲਕ ਦਾ ਕੋਈ ਆਰਮੀ ਚੀਫ ਇੱਦਾਂ ਦਾ ਨਜ਼ਰ ਨਹੀਂ ਆਏਗਾ ਕਿ ਆਪ ਫਿਰ ਰਿਹਾ ਪਤਲੀ ਗਲੀ 'ਚੋਂ ਨਿਕਲ ਗਏ ਉੱਥੇ, ਕਦੀ ਕਿਸੇ ਨਾਲ ਹੱਥ ਮਿਲਾ ਰਿਹਾ, ਕਦੀ ਕਿਸੇ ਨਾਲ ਜੱਫੀਆਂ ਪਾ ਰਿਹਾ। ਹਾਂ ਉਹ ਭਈਆ ਕੀ ਹੈ ਯਾਰ, ਕਦੀ ਆਪ ਪਾਇਲਟਾਂ ਨਾਲ। ਪਾਪਾ ਜੀ ਕਹਿੰਦੇ ਯਾਰ ਪਾਇਲਟ ਨਹੀਂ ਗਏ। ਮੈਂ ਕਿਹਾ ਲੱਗਦੇ ਪਾਇਲਟ ਹੀ ਹੈ, ਪਾਇਲਟ ਹੀ ਹੋਣ ਪਾਉ ਕੋਈ ਪਤਾ ਨਹੀਂ। ਪਾਇਲਟਾਂ ਨਾਲ ਜਾ ਕੇ ਹੱਥ ਮਿਲਾ ਰਿਹਾ। ਬਈ ਕੀ ਸ਼ੌਕ ਰਹਿ ਗਿਆ ਯਾਰ, ਛੱਡੋ ਦਵਾ ਕਰੋ, ਬਿਕਾਰੀ ਨੂੰ ਫਾਰਗ ਕਰੋ, ਆਪ ਜੇ ਨਾਲ ਆ ਕੇ ਬੈਠੋ। ਬਾਬੇ ਕਹਿੰਦੇ ਉਹ ਆਪ ਹੀ ਬਹਿਣ ਵਾਲਾ। ਆ ਤੈਨੂੰ ਪਤਾ ਬਾਊ ਜੀ ਪਹੁੰਚ ਗਿਆ ਇੰਗਲੈਂਡ ਦੇ ਵਿੱਚ, ਅਤੇ ਉੱਥੇ ਬਾਊ ਜੀ ਨੇ ਬੁਲਾਈ ਹੈ ਮੀਟਿੰਗ। ਹਾਂਜੀ ਉਹ ਬੜੀ ਵੱਡੀ ਮੀਟਿੰਗ ਨੇ। ਉੱਥੇ ਬਾਊ ਜੀ ਸਿਆਪਾ ਪਾ ਕੇ ਬਹਿ ਗਏ ਨੇ ਕਿ ਬਈ ਐਕਸਟੈਂਸ਼ਨ ਦਾ ਜਿਹੜਾ ਲੈਟਰ ਆ ਇਹ ਮੈਂ ਇਸ਼ੂ ਤੇ ਕਰ ਦੂੰਗਾ, ਹਾਂ ਲੇਕਿਨ ਮੈਨੂੰ ਵਜ਼ੀਰ ਆਜ਼ਮ ਫੇਰ ਬਣਾਓ। ਹਾਂ ਇੱਕ ਤਾਂ ਬਾਊ ਜੀ ਦਾ ਕੀੜਾ ਨਹੀਂ ਮਰਦਾ, ਯਕੀਨ ਕਰੋ। ਉਹ ਬੜੀ ਕੋਸ਼ਿਸ਼ ਕੀਤੀ, ਬੜੀਆਂ ਦਵਾਈਆਂ ਦਿੱਤੀਆਂ। ਇਹ ਆਖਰੀ ਵਾਰੀ ਤੇ ਫਾਰਮ 47 ਦੀ ਦਵਾਈ ਦਿੱਤੀ ਘੋਟ ਕੇ, ਕੋਈ ਨਹੀਂ। ਬਾਊ ਜੀ ਫਿਰ ਉੱਥੇ ਉਹ ਕਹਿੰਦੇ ਮੈਨੂੰ ਬਣਾਓ। ਹਾਲਾਂਕਿ ਬਾਊ ਜੀ ਦਾ ਦਿਮਾਗ ਹੈ ਇਸ ਟਾਈਮ ਬਿਲਕੁਲ ਖੱਗਲ ਹੋਇਆ ਪਿਆ। ਖੱਗਲ ਹੋਇਆ, ਭੁੱਲ ਜਾਂਦਾ, ਇਹਨੂੰ ਯਾਦ ਨਹੀਂ ਰਹਿੰਦਾ ਕਿ ਕੀ ਕੌਣ ਆ। ਕਈ ਵਾਰੀ ਬੰਦਾ ਨੂੰ ਜਾ ਕੇ ਮਿਲੇ, ਸਲਾਮ ਕਰੇ, ਮੀਆਂ ਸਾਹਿਬ ਕੀ ਹਾਲ? ਹਾਂ ਮੀਆਂ ਸਾਹਿਬ ਕਹਿੰਦੇ ਤੂੰ ਕੌਣ ਹੈ ਅਤੇ ਮੈਂ ਕੌਣ? ਇੱਦਾਂ ਦੀ ਜਿੰਨੀ ਹਾਲਤ ਹੋਈ, ਬਿਲਕੁਲ ਖੱਗਲ ਫਾਰ। ਲੇਕਿਨ ਇਹਨੇ ਵਜ਼ੀਰ ਆਜ਼ਮ ਬਣਨਾ। ਹੁਣ ਬੰਦਾ ਪਿੱਛੇ ਇਸ ਉਮਰ ਦੇ ਵਿੱਚ ਮੀਆਂ ਸਾਹਿਬ ਰੈਸਟ ਕਰੋ ਯਾਰ, ਜਾ ਕੇ ਰਿਟਾਇਰਮੈਂਟ ਦੀ ਜ਼ਿੰਦਗੀ ਗੁਜ਼ਾਰੋ। ਜਿੰਨੇ ਤੁਸੀਂ ਗੁਨਾਹ ਕੀਤੇ ਨੇ ਉਹਦੀ ਤੋਬਾ ਕਰੋ, ਹਾਂਜੀ। ਔਰ ਜਾ ਕੇ ਸਾਈਡ 'ਤੇ ਜਿਹੜਾ ਨਾ ਬਾਬੇ ਕਹਿੰਦੇ ਨਹੀਂ ਯਾਰ ਕੋਈ ਨਹੀਂ, ਖਾਲੀ ਮੀਆਂ ਸਾਹਿਬ ਹੀ ਨਹੀਂ, ਅਗਰ ਮੀਆਂ ਸਾਹਿਬ ਦੇ ਦਿਮਾਗੀ ਤੌਰ 'ਤੇ ਬਿਲਕੁਲ ਫਾਰਗ ਨੇ ਅਤੇ ਉਹ ਜਿਹਨੂੰ ਮੀਆਂ ਸਾਹਿਬ ਨੇ ਲਾਇਆ ਉਹ ਵੀ ਫਾਰਗ ਹੀ ਹੈ। ਸਾਰੇ ਇੱਕੋ ਜਿਹੇ ਨੇ। ਬੁਖਾਰੀ ਵੀ ਉਹੋ ਜਿਹੀ, ਆ ਵੀ ਉਹੋ ਜਿਹੀ, ਧੀ ਜਿਹੜੀ ਪੰਜਾਬ 'ਚ ਉਹ ਵੀ ਉਹੋ ਜਿਹੀ। ਸਾਰੇ ਪਾਗਲ ਖਾਨਾ ਇਹਨਾਂ ਨੇ, ਪਾਗਲਪਨ ਦਾ ਟੱਬਰ ਇਹਨਾਂ ਦਾ ਥੋੜ੍ਹਾ ਇਕੱਠਾ ਹੋਇਆ। ਬਾਬਾ ਜੀ ਕਹਿੰਦੇ ਕਿ ਕੋਈ ਚੱਜ ਦੀ ਕੋਈ ਹੈ ਇੱਕ, ਤਾਂ ਉਹ ਬਸ ਮੈਨੂੰ ਉਹੀ ਨਜ਼ਰ ਆਉਂਦੀ ਹੈ। ਮੈਂ ਕਿਹਾ ਬਾਬਾ ਜੀ ਪੋਲੇ ਜਿਹੇ ਮੋਬਾਈਲ। ਬਾਬਾ ਕਹਿੰਦੇ ਤੈਨੂੰ ਲਵੇ ਮੋੜਾ
ਤੇਰੇ ਮੂੰਹ ਵਾਲੀ ਕਿੱਥੋਂ ਮੈਂ ਕਹਿੰਦੀ ਬਾਬਾ ਜੀ ਅੱਜ ਕੱਲ੍ਹ ਉਹੀ ਨਜ਼ਰ ਆ ਰਹੀ ਹੈ। ਉਹ ਵੱਧ ਕੇ ਇਮਰਾਨ ਖਾਨ ਦੀਆਂ ਤਸਵੀਰਾਂ ਵੀ ਲਾ ਰਹੀ ਆ। ਹਾਂ, ਅਤੇ ਅੱਜ ਕੱਲ੍ਹ ਜਿਹੜੀ ਸਟਾਰ ਪਲੱਸ ਡਰਾਮਾ ਕਰ ਰਹੀ ਹੈ ਇਹਦੀ ਵੀ ਲਾ ਰਹੀ ਕਿ ਦੇਖੋ ਆਹ ਹੁੰਦੀ ਆ ਅਵਾਮੀ ਮੁਹੱਬਤ। ਬਾਬਾ ਜੀ ਕਹਿੰਦੇ ਯਾਰ ਕੀ ਮੁਹੱਬਤ ਇਹਨਾਂ ਨੂੰ ਕੀ ਪਤਾ ਮੁਹੱਬਤ ਕੀ ਹੁੰਦੀ ਹੈ। ਹਾਂ, ਚਵਲਾਂ ਮਾਰਦੀਆਂ। ਬਾਬਾ ਜੀ ਕਹਿੰਦੇ ਇਹਨੂੰ ਲੈ ਕੇ ਆ ਕੇ ਮੇਰੇ ਕੋਲ ਮੈਂ ਦੱਸਾਂ ਕਿ ਮੁਹੱਬਤ ਹਾਂ ਮਾਰਨੀ ਹੈ ਤੁਸੀਂ। ਬਾਬੇ ਕਹਿੰਦੇ ਨਹੀਂ ਉਹ ਐਡਾ ਵੱਡਾ ਤਾਂ ਮੂੰਹ ਮੈਨੂੰ ਖਾ ਪੀ ਜਾਏਗੀ ਮਾਰਨੀ ਕਿਸੇ ਨੇ।